ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਮਹਾਨ ਸਿੱਖ ਸਰਦਾਰ ਔਰ ਅਜ਼ੀਮ ਦਾਨਿਸ਼ਵਰ ਜਨਾਬ ਸਰਦਾਰ ਕਲਿਆਣ ਸਿੰਘ ਜੀ ਤੇ ਅਸੀਂ ਬੈਠੇ ਹੋਏ ਹਾਂ ਇਸ ਟਾਈਮ ਜਨਮ ਅਸਥਾਨ ਨਨਕਾਣਾ ਸਾਹਿਬ 'ਚ ਤੇ ਅਸੀਂ ਸਰਦਾਰ ਕਲਿਆਣ ਸਿੰਘ ਜੀ ਕੋਲੋਂ ਜਾਣਦੇ ਆ ਇਸ ਪਵਿੱਤਰ ਥਾਂ ਦੀ ਅਹਿਮੀਅਤ ਦੇ ਬਾਰੇ 'ਚ ਤੇ ਇਸ ਥਾਂ ਦੇ ਬਾਰੇ 'ਚ ਸਾਨੂੰ ਦੱਸਣ ਕਿ ਕਿੰਨਾ ਇਹ ਅਜ਼ੀਮ ਹੈ ਥਾਂ ਤੇ ਇਸ ਥਾਂ ਦੀ ਅਹਿਮੀਅਤ ਤਾਰੀਖੀ ਅਹਿਮੀਅਤ ਕੀ ਹੈ ਜੀ ਸਰਦਾਰ ਜੀ। ਦੇਖੋ ਜਿਸ ਵੇਲੇ ਨਨਕਾਣਾ ਸਾਹਿਬ ਤੇ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਹੈ ਉਹ 15ਵੀਂ ਸਦੀ ਦੇ ਵਿੱਚ ਹੋਇਆ, ਪਰ ਉਸ ਤੋਂ ਬਾਅਦ ਵੱਖ-ਵੱਖ ਉਹਦੇ ਵਿੱਚ ਉਹਨਾਂ ਦੇ ਸ਼ਰਧਾਲੂਆਂ ਨੇ ਇਹਨਾਂ ਨੂੰ ਬਣਾਇਆ। ਗੁਰੂ ਅਰਜਨ ਸਾਹਿਬ ਵੀ ਇਸ ਥਾਂ ਦੇ ਉੱਤੇ ਦਰਸ਼ਨ ਕਰਨ ਆਏ ਔਰ ਉਹਨਾਂ ਨੇ ਵੀ ਬਣਾਇਆ। ਲੇਕਿਨ ਇਸ ਪਵਿੱਤਰ ਅਸਥਾਨ ਤੇ ਜਿੱਥੇ ਆਪਾਂ ਬੈਠੇ ਹਾਂ ਇਸ ਨੂੰ 100 ਸਾਲ ਪਹਿਲੇ ਤਾਮੀਰ ਕੀਤਾ ਗਿਆ। ਪੂਰੇ 100 ਸਾਲ ਅਗਲੇ ਸਾਲ ਹੋ ਜਾਣਗੇ 2021 ਦੇ ਵਿੱਚ। ਉਸ ਵੇਲੇ ਇਹਨੂੰ ਬਣਾਇਆ ਗਿਆ ਸੀ ਔਰ ਇਹ ਉਹ ਥਾਂ ਹੈ ਜਿੱਥੇ ਉਹਨਾਂ 300 ਸਿੱਖਾਂ ਦਾ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ 19 ਫਰਵਰੀ ਸਨ 1921 ਦੇ ਵਿੱਚ ਇਹ ਮਹੰਤ ਨਰੈਣੂ ਦੇ ਕਿਰਾਏ ਦੇ ਬੰਦਿਆਂ ਨੇ ਜਿਹੜਾ ਹੈ ਉਹ ਸ਼ਹੀਦ ਕੀਤਾ ਸੀ। ਉਹਨਾਂ ਦੀ ਯਾਦਗਾਰ ਹੈ, ਉਹਨਾਂ ਨੂੰ ਅੰਤਮ ਸੰਸਕਾਰ ਇੱਥੇ ਕੀਤਾ ਗਿਆ ਸੀ ਔਰ ਫਿਰ ਉਸ ਯਾਦਗਾਰ ਨੂੰ ਜਿਹੜਾ ਹੈ 2004 ਦੇ ਵਿੱਚ ਜਦੋਂ ਸੋਨੇ ਦੀ ਪਾਲਕੀ ਆਈ ਤਾਂ ਉਸ ਨੂੰ ਵੀ ਇੱਥੇ ਹੀ ਸੁਸ਼ੋਭਿਤ ਕਰ ਦਿੱਤਾ ਤੇ ਅੱਜ ਕੱਲ ਜਿਹੜਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਇੱਥੇ ਬਿਰਾਜਮਾਨ ਹਨ ਕਿਉਂਕਿ ਉੱਥੇ ਰਿਪੇਅਰਿੰਗ ਚੱਲ ਰਹੀ ਹੈ। 551 ਦੀ ਜਿਹੜੀ ਹੈ ਉਹ ਤਿਆਰੀਆਂ ਹੋ ਰਹੀਆਂ ਹਨ। ਸੋ ਗੁਰੂ ਗ੍ਰੰਥ ਸਾਹਿਬ ਵੀ ਇੱਥੇ ਬਿਰਾਜਮਾਨ ਹਨ। ਸੋ ਇਹ ਉਹ ਅਸਥਾਨ ਹੈ ਔਰ ਅਜੋਕੇ ਵੇਲੇ ਸਾਡੀ ਜਿਹੜੀ ਨਨਕਾਣਾ ਸਾਹਿਬ ਦੀ ਕਮਿਊਨਿਟੀ ਹੈ ਉਹ ਇੱਥੇ ਆਪਣੇ ਵਿਆਹ ਸ਼ਾਦੀਆਂ ਜਿਹੜੀਆਂ ਹਨ ਕਿਉਂਕਿ ਖੁੱਲ੍ਹਾ ਥਾਂ ਹੈ ਔਰ ਸੰਗਤ ਵੀ ਓਪਨ ਏਅਰ ਨੂੰ ਪਸੰਦ ਕਰਦੀ ਨਹੀਂ। ਸੋ ਇਸ ਥਾਂ ਦੇ ਉੱਤੇ ਹੁਣ ਵਿਆਹਾਂ ਸ਼ਾਦੀਆਂ ਜਿਹੜੀਆਂ ਨੇ ਹੁੰਦੀਆਂ ਹਨ। ਯਾਨੀ ਇਹ ਜਗ੍ਹਾ ਜਿਹੜੀ ਆ ਉਵੇਂ ਤਾਂ ਇੱਥੇ ਹੈ ਹੀ ਹੈ, ਬਾਬਾ ਜੀ ਦੇ ਤੇ ਇੱਥੇ ਜਿਹੜੇ ਸੀਗੇ ਉਹਨਾਂ ਦੇ ਚਰਨ ਇੱਥੇ ਪੈ ਹੀ ਪਏ, ਪਰ ਉਸ ਦੇ ਬਾਵਜੂਦ ਜਿਹੜਾ ਬਾਅਦ ਵਿੱਚ ਵਾਕਿਆ ਹੋਇਆ 1921 ਦੇ ਵਿੱਚ ਉਹਦੀ ਵਜ੍ਹਾ ਤੋਂ ਇਸ ਜਗ੍ਹਾ ਦੀ ਅਹਿਮੀਅਤ ਜ਼ਿਆਦਾ ਵੱਧ ਗਈ। ਤੇ ਆ ਜਿਹੜੀ ਬਣਾਈ ਗਈ ਹੈ ਇੱਥੇ ਇਮਾਰਤ, ਇਹਦੇ ਬਾਰੇ ਕੁਝ ਦੱਸੋ, ਇਹ ਕਿੱਦਾਂ ਬਣੀ ਜੀ? ਇਮਾਰਤ ਇਹ 1921 ਦੇ ਵਿੱਚ ਹੀ ਉਹਨਾਂ ਸ਼ਹੀਦਾਂ ਦੀ ਯਾਦਗਾਰ ਹੈ। ਉਸ ਵੇਲੇ ਬਣਾਈ ਗਈ ਸੀ 100 ਸਾਲ ਪਹਿਲਾਂ ਔਰ ਉਸ ਯਾਦਗਾਰ ਦੇ ਉੱਤੇ ਹਮੇਸ਼ਾ ਇੱਥੇ ਕੋਈ ਵੀ ਅਸੀਂ ਗੁਰਪੁਰਬ ਦੇ ਪ੍ਰੋਗਰਾਮ ਹੁੰਦੇ ਹਨ ਤਦ ਵੀ ਇੱਥੇ ਜਿਹੜਾ ਹੈ ਅਖੰਡ ਪਾਠ ਆਰੰਭ ਹੁੰਦਾ ਹੈ। ਸੋ ਇੱਥੇ ਹੀ ਜਿਹੜਾ ਹੈ ਉਹ ਸੰਗਤ ਇਕੱਠੀ ਹੁੰਦੀ ਹੈ ਔਰ ਉਧਰ ਪਾਸੇ ਅਗਰ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦਾ ਹੁੰਦਾ ਹੈ ਤੇ ਇੱਥੇ ਫਿਰ ਕੀਰਤਨ ਦਰਬਾਰ ਲੱਗਦਾ ਹੈ। ਸੋ ਇਸ ਥਾਂ ਦੀ ਜਿਹੜੀ ਮਾਣ ਮਰਿਆਦਾ ਹੈ ਉਹ ਗੁਰੂ ਪਹਿਲੇ ਪਾਤਸ਼ਾਹ ਦੇ ਜਨਮ ਸਥਾਨ ਦੇ ਸਾਹਮਣੇ ਹੋਣ ਕਾਰਨ ਬਹੁਤ ਜ਼ਿਆਦਾ ਹੈ। ਯਾਨੀ ਇਹ ਤੁਸੀਂ ਸੁਣ ਲਿਆ ਜਿਹੜੇ ਪਵਿੱਤਰ ਥਾਂ 'ਤੇ ਅਸੀਂ ਬੈਠੇ ਹੋਏ ਹਾਂ, ਜਿਹੜੀ ਅਹਿਮ ਥਾਂ 'ਤੇ ਬੈਠੇ ਹੋਏ ਹਾਂ, ਉਹਦੇ ਬਾਰੇ ਜਿਹੜੀ ਤਾਰੀਖ ਦੱਸੀ ਆ ਸਰਦਾਰ ਕਲਿਆਣ ਸਿੰਘ ਜੀ ਨੇ ਉਹ ਸਾਰੀ ਤੁਸੀਂ ਸੁਣ ਲਈ। ਯਾਨੀ ਉੱਦਾਂ ਤਾਂ ਇੱਥੇ ਪੂਰੇ ਦਾ ਪੂਰਾ ਜਿਹੜਾ ਜਨਮ ਅਸਥਾਨ ਗੁਰਦੁਆਰਾ ਹੈ ਆ ਇਹ ਪੂਰੇ ਦਾ ਪੂਰਾ ਹੀ ਬੜਾ ਅਹਿਮ ਆ। ਹਰ ਥਾਂ ਹੀ ਇਹਦੇ ਵਿੱਚ ਆਪਣੀ ਇੱਕ ਤਾਰੀਖ ਲੈ ਬੈਠਾ, ਪਰ ਇਹ ਜਿਹੜੀ ਜਗ੍ਹਾ ਵਾ ਇਹਦੀ ਆਪਣੀ ਇੱਕ ਤਾਰੀਖ ਆ ਜਿਹੜੀ ਅੱਜ ਸਾਡੇ ਨਾਲ ਕਲਿਆਣ ਸਿੰਘ ਜੀ ਨੇ ਸਾਂਝੀ ਕੀਤੀ। ਸ਼ੁਕਰੀਆ ਕਲਿਆਣ ਜੀ। ਬਾਕੀ ਹੋਰ ਵੀ ਤੁਹਾਡੇ ਕੋਲੋਂ ਫਿਰ ਅਸੀਂ ਜਾਣਦੇ ਰਹਾਂਗੇ।